ਇਮੀਗ੍ਰੇਸ਼ਨ ਦਾ ਆਪਾਂ ਇੱਥੇ ਕਵਰ ਕੀਤਾ ਸੀਗਾ ਕਾਫੀ ਕਿ ਜਦੋਂ ਕਈ ਏਜੰਸੀਆਂ ਹੈਗੀਆਂ ਉਹ ਫੀਸਾਂ ਦੇ ਨਾਲ ਫੰਡ ਹੁੰਦੀਆਂ ਤੇ ਜਦੋਂ ਜਿੱਦਾਂ ਜਿੱਦਾਂ ਬੰਦਾ ਚੈੱਕ ਦਿੰਦਾ ਉਹਦੇ ਹਿਸਾਬ ਨਾਲ ਜਿੱਦਾਂ USCIS ਉਹ ਨਹੀਂ ਬੰਦ ਹੋਣੀ, ਡਿਪਾਰਟਮੈਂਟ ਆਫ ਲੇਬਰ ਬੰਦ ਹੋ ਜਾਣਾ। ਜਿਹੜੇ ਕੌਂਸਲਰ ਐਮਬੈਸੀ ਵਾਲੇ ਆਪਰੇਸ਼ਨ ਆ ਥੋੜੀ ਹੱਦ ਤੱਕ ਖੁੱਲੇ ਰਹਿੰਦੇ ਆ ਪਰ ਇਵੈਂਚੁਅਲੀ ਉਹ ਬੰਦ ਹੋ ਜਾਣੇ ਆ। ਤੇ ਇਹ ਤਾਂ ਚਲੋ ਦੱਸ ਦਈਏ ਲੋਕਾਂ ਨੂੰ ਕਿ ਇਹ ਥੋੜੀ ਇੰਟਰਪਸ਼ਨ ਜੀ ਆ ਰਹੀ ਹੈ। ਸ਼ੋਅ ਆਪਣਾ ਚੱਲਦਾ, ਲੋਕੀ ਵਿੱਚ ਲੋਕੀ ਆ ਕੇ ਮਿਲਣਾ ਚਾਹੁੰਦੇ ਆ, ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦੇ ਯਾਰ। ਸ਼ੋਅ ਚੱਲਣ ਦੇ ਹੁਣ ਵਿੱਚ ਕਿੱਥੇ ਰੋਕ ਕੇ ਗੱਲ ਨਹੀਂ, ਥੋੜੇ ਜਿਹਾ ਹੋਰ ਚੱਲਣਾ ਫਿਰ ਬਾਕੀ ਸਾਰਾ ਦਿਨ ਮਿਲ ਲਈ ਆ ਬਿਲਕੁਲ। ਹਾਂਜੀ ਮੇਰਾ ਵੀਰ ਤੂੰ ਉੱਥੇ ਖੜਾ ਰਹਿ, ਰੋਕ ਥੋੜਾ ਜਿਹਾ ਕੰਮ ਗੁੰਮ ਜਾ ਜੀ। ਹਾਂਜੀ ਕੰਟੀਨਿਊ ਕਰੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਫੈਡਰਲ ਸਰਕਾਰ ਵਾਲੀ। ਕਈ ਜਿਹੜੇ ਆਪਰੇਸ਼ਨਸ ਆ ਉਹ ਬੰਦ ਹੋ ਜਾਣੇ ਆ ਜੀ। ਜਿੱਦਾਂ ਹੁਣ ਡਿਪਾਰਟਮੈਂਟ ਆਫ ਲੇਬਰ ਬੰਦ ਹੋ ਗਿਆ, ਉਹਨਾਂ ਕੀ ਆ ਕਿ ਤੁਹਾਨੂੰ ਉਹਨਾਂ ਕੋਲ ਵੀ ਕਈ ਡਾਕੂਮੈਂਟ ਚਾਹੀਦੇ ਹੁੰਦੇ ਆ H1B ਫਾਈਲ ਕਰਨ ਲਈ। ਓਕੇ। ਸੋ ਜੇ ਉਹ ਬੰਦ ਹੋ ਗਿਆ ਫਿਰ H1B ਵਾਲਿਆਂ ਦਾ ਕੰਮ ਅਫੈਕਟ ਹੋ ਜਾਣਾ। ਫੈਮਿਲੀ ਬੇਸ ਵਾਲਿਆਂ ਦਾ ਕੰਮ ਨਹੀਂ ਹੋਣਾ ਕਿਉਂਕਿ ਉਹ ਫੀਸਾਂ ਨਾਲ ਚੱਲਦੇ ਆ। ਪਰ ਜੇ ਬਿਲਕੁਲ ਫੰਡਿੰਗ ਬੰਦ ਹੁੰਦੀ ਰਹੀ, ਜਦੋਂ ਐਮਬੈਸੀਆਂ ਸ਼ਟਡਾਊਨ ਹੋ ਗਿਆ, ਫਿਰ ਫੈਮਿਲੀ ਬੇਸ ਵਾਲਿਆਂ ਦਾ ਵੀ ਕੰਮ ਜਿਹੜਾ ਬੰਦ ਹੋ ਸਕਦਾ। ਜਿਹੜੇ ਇਮੀਗ੍ਰੇਸ਼ਨ ਕੋਰਟ ਆ ਉਹ ਬੰਦ ਹੋ ਜਾਣੇ ਅਗਲੇ ਦਿਨ ਹੀ, ਉਹ ਨਹੀਂ ਚੱਲ ਸਕਦੇ ਕਿਉਂਕਿ ਜੱਜਾਂ ਦੀਆਂ ਤਨਖਾਹਾਂ ਫੈਡਰਲ ਜਿਹੜੀ ਆ। ਸੋ ਸਾਲਮ ਵਾਲੇ ਜਿਹੜੇ ਕੇਸ ਆ, ਜੇ ਮਹੀਨਾ ਬੰਦ ਰਹਿ ਗਿਆ ਨਾ, ਜਿਹਨਾਂ ਦੀ ਆਪਾਂ ਗੱਲ ਕੀਤੀ ਆ ਤੇ 10 ਸਾਲ ਤੋਂ ਵੇਟ ਕਰ ਰਹੇ ਆ, ਉਹਨਾਂ ਨੂੰ ਫੇਰ ਚੱਕ ਕੇ ਇਹਨਾਂ ਨੇ 2-3 ਸਾਲ ਅੱਗੇ ਪਾ ਦੇਣਾ। ਸੋ ਬਹੁਤ ਜ਼ਿਆਦਾ ਜਿਹੜਾ ਕੰਮ ਹੋ ਜਾਣਾ ਹੈ, ਬਹੁਤ ਜ਼ਿਆਦਾ ਗਾਂ ਜਿਹੜਾ ਤੁਰ ਜਾਣਾ। ਸੋ ਹੋਪਫੁਲੀ ਨਾ ਹੋਵੇ, ਤੁਹਾਡਾ ਜਿਹੜਾ ਉਹ ਬਚਾਅ ਰਵੇ ਤਾਂ ਉਹ ਵਧੀਆ ਚੀਜ਼ ਆ। ਅਤੇ ਕਹਿਣਾ ਜੀ ਥੋੜਾ ਜਿਹਾ ਕੋਰਟ ਰੂਮ ਡਿਮੀਨਰ ਉਸ ਦੇ ਉੱਤੇ ਜੇ ਤੁਸੀਂ ਥੋੜਾ ਜਿਹਾ ਫੋਕਸ ਕਰਕੇ ਮਾੜਾ ਜਿਹਾ ਸਮਰਾਈਜ਼ ਕਰੋ ਵੀ ਕਿਹੜੀਆਂ ਚੀਜ਼ਾਂ ਦਾ ਅੰਦਰ ਕੋਰਟ ਦੇ ਵਿੱਚ ਧਿਆਨ ਰੱਖਣਾ। ਇਮੀਗ੍ਰੇਸ਼ਨ ਦਾ ਆਪਾਂ ਇੱਥੇ ਕਵਰ ਕੀਤਾ ਸੀਗਾ ਕਾਫੀ ਕਿ ਜਦੋਂ ਕਈ ਏਜੰਸੀਆਂ ਹੈਗੀਆਂ ਉਹ ਫੀਸਾਂ ਦੇ ਨਾਲ ਫੰਡ ਹੁੰਦੀਆਂ ਤੇ ਜਦੋਂ ਜਿੱਦਾਂ ਜਿੱਦਾਂ ਬੰਦਾ ਚੈੱਕ ਦਿੰਦਾ ਉਹਦੇ ਹਿਸਾਬ ਨਾਲ ਜਿੱਦਾਂ USCIS ਉਹ ਨਹੀਂ ਬੰਦ ਹੋਣੀ, ਡਿਪਾਰਟਮੈਂਟ ਆਫ ਲੇਬਰ ਬੰਦ ਹੋ ਜਾਣਾ। ਜਿਹੜੇ ਕੌਂਸਲਰ ਐਮਬੈਸੀ ਵਾਲੇ ਆਪਰੇਸ਼ਨ ਆ ਥੋੜੀ ਹੱਦ ਤੱਕ ਖੁੱਲੇ ਰਹਿੰਦੇ ਆ ਪਰ ਇਵੈਂਚੁਅਲੀ ਉਹ ਬੰਦ ਹੋ ਜਾਣੇ ਆ। ਤੇ ਇਹ ਤਾਂ ਚਲੋ ਦੱਸ ਦਈਏ ਲੋਕਾਂ ਨੂੰ ਕਿ ਇਹ ਥੋੜੀ ਇੰਟਰਪਸ਼ਨ ਜੀ ਆ ਰਹੀ ਹੈ। ਸ਼ੋਅ ਆਪਣਾ ਚੱਲਦਾ, ਲੋਕੀ ਵਿੱਚ ਲੋਕੀ ਆ ਕੇ ਮਿਲਣਾ ਚਾਹੁੰਦੇ ਆ, ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦੇ ਯਾਰ। ਸ਼ੋਅ ਚੱਲਣ ਦੇ ਹੁਣ ਵਿੱਚ ਕਿੱਥੇ ਰੋਕ ਕੇ ਗੱਲ ਨਹੀਂ, ਥੋੜੇ ਜਿਹਾ ਹੋਰ ਚੱਲਣਾ ਫਿਰ ਬਾਕੀ ਸਾਰਾ ਦਿਨ ਮਿਲ ਲਈ ਆ ਬਿਲਕੁਲ। ਹਾਂਜੀ ਮੇਰਾ ਵੀਰ ਤੂੰ ਉੱਥੇ ਖੜਾ ਰਹਿ, ਰੋਕ ਥੋੜਾ ਜਿਹਾ ਕੰਮ ਗੁੰਮ ਜਾ ਜੀ। ਹਾਂਜੀ ਕੰਟੀਨਿਊ ਕਰੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਫੈਡਰਲ ਸਰਕਾਰ ਵਾਲੀ। ਕਈ ਜਿਹੜੇ ਆਪਰੇਸ਼ਨਸ ਆ ਉਹ ਬੰਦ ਹੋ ਜਾਣੇ ਆ ਜੀ। ਜਿੱਦਾਂ ਹੁਣ ਡਿਪਾਰਟਮੈਂਟ ਆਫ ਲੇਬਰ ਬੰਦ ਹੋ ਗਿਆ, ਉਹਨਾਂ ਕੀ ਆ ਕਿ ਤੁਹਾਨੂੰ ਉਹਨਾਂ ਕੋਲ ਵੀ ਕਈ ਡਾਕੂਮੈਂਟ ਚਾਹੀਦੇ ਹੁੰਦੇ ਆ H1B ਫਾਈਲ ਕਰਨ ਲਈ। ਓਕੇ। ਸੋ ਜੇ ਉਹ ਬੰਦ ਹੋ ਗਿਆ ਫਿਰ H1B ਵਾਲਿਆਂ ਦਾ ਕੰਮ ਅਫੈਕਟ ਹੋ ਜਾਣਾ। ਫੈਮਿਲੀ ਬੇਸ ਵਾਲਿਆਂ ਦਾ ਕੰਮ ਨਹੀਂ ਹੋਣਾ ਕਿਉਂਕਿ ਉਹ ਫੀਸਾਂ ਨਾਲ ਚੱਲਦੇ ਆ। ਪਰ ਜੇ ਬਿਲਕੁਲ ਫੰਡਿੰਗ ਬੰਦ ਹੁੰਦੀ ਰਹੀ, ਜਦੋਂ ਐਮਬੈਸੀਆਂ ਸ਼ਟਡਾਊਨ ਹੋ ਗਿਆ, ਫਿਰ ਫੈਮਿਲੀ ਬੇਸ ਵਾਲਿਆਂ ਦਾ ਵੀ ਕੰਮ ਜਿਹੜਾ ਬੰਦ ਹੋ ਸਕਦਾ। ਜਿਹੜੇ ਇਮੀਗ੍ਰੇਸ਼ਨ ਕੋਰਟ ਆ ਉਹ ਬੰਦ ਹੋ ਜਾਣੇ ਅਗਲੇ ਦਿਨ ਹੀ, ਉਹ ਨਹੀਂ ਚੱਲ ਸਕਦੇ ਕਿਉਂਕਿ ਜੱਜਾਂ ਦੀਆਂ ਤਨਖਾਹਾਂ ਫੈਡਰਲ ਜਿਹੜੀ ਆ। ਸੋ ਸਾਲਮ ਵਾਲੇ ਜਿਹੜੇ ਕੇਸ ਆ, ਜੇ ਮਹੀਨਾ ਬੰਦ ਰਹਿ ਗਿਆ ਨਾ, ਜਿਹਨਾਂ ਦੀ ਆਪਾਂ ਗੱਲ ਕੀਤੀ ਆ ਤੇ 10 ਸਾਲ ਤੋਂ ਵੇਟ ਕਰ ਰਹੇ ਆ, ਉਹਨਾਂ ਨੂੰ ਫੇਰ ਚੱਕ ਕੇ ਇਹਨਾਂ ਨੇ 2-3 ਸਾਲ ਅੱਗੇ ਪਾ ਦੇਣਾ। ਸੋ ਬਹੁਤ ਜ਼ਿਆਦਾ ਜਿਹੜਾ ਕੰਮ ਹੋ ਜਾਣਾ ਹੈ, ਬਹੁਤ ਜ਼ਿਆਦਾ ਗਾਂ ਜਿਹੜਾ ਤੁਰ ਜਾਣਾ। ਸੋ ਹੋਪਫੁਲੀ ਨਾ ਹੋਵੇ, ਤੁਹਾਡਾ ਜਿਹੜਾ ਉਹ ਬਚਾਅ ਰਵੇ ਤਾਂ ਉਹ ਵਧੀਆ ਚੀਜ਼ ਆ। ਅਤੇ ਕਹਿਣਾ ਜੀ ਥੋੜਾ ਜਿਹਾ ਕੋਰਟ ਰੂਮ ਡਿਮੀਨਰ ਉਸ ਦੇ ਉੱਤੇ ਜੇ ਤੁਸੀਂ ਥੋੜਾ ਜਿਹਾ ਫੋਕਸ ਕਰਕੇ ਮਾੜਾ ਜਿਹਾ ਸਮਰਾਈਜ਼ ਕਰੋ ਵੀ ਕਿਹੜੀਆਂ ਚੀਜ਼ਾਂ ਦਾ ਅੰਦਰ ਕੋਰਟ ਦੇ ਵਿੱਚ ਧਿਆਨ ਰੱਖਣਾ।